ਬਥੇਰਾ ਕਰਦੇ ਨਹੀਂ ਪਰਾਉਣਾ ਤਾਂ ਬੇਜ਼ਬਾਨ ਹੁੰਦਾ ਵਾ ਉਹਨੂੰ ਜੋ ਮਰਜ਼ੀ ਖਵਾਈ ਜਾਓ ਜੋ ਮਰਜ਼ੀ ਖਵਾਈ ਜਾਓ ਕਾਹਨੂੰ ਇੰਨੀਆਂ ਗੱਲਾਂ ਕਰਨ ਡਏ ਆ ਸੈਲਫੀ ਵੀ ਸਾਡੇ ਨਾਲ ਲੈਂਦੇ ਆ ਜੁਗਤ ਵੀ ਸਾਨੂੰ ਕਰ ਦਿੰਦੇ ਇਧਰੋਂ ਭਾਈ ਗੋਗੇ ਇਧਰ ਨੂੰ ਮੂੰਹ ਕਰੀ ਛੋਟਾ ਹੋਇਆ ਕਿ ਨਹੀਂ ਉਹ ਮੈਂ ਉਹਦਾ ਭਾਈ ਕੀ ਤੁਸੀਂ ਇਹ ਸਾਡਾ ਆਪਣਾ ਕਾਲਾ ਹੀ ਚੌਥੇ ਕਾਲੇ ਤੋਂ ਨਹੀਂ ਜਿਹੜਾ ਗਾਉਂਦਾ ਇਹ ਬੜੀ એનર્ਜੀ ਨਾਲ ਕੰਮ ਕਰਦੇ ਆ ਬੜੀ ਫੋਰਸ ਅਸੀਂ ਤਾਂ ਜੇ ਥੱਪੜ ਵੀ ਮਾਰਨਾ ਹੋਵੇ ਰੀਜਨਲ ਮਾਰਦੇ ਆ ਜੀ ਨਹੀਂ ਮੈਂ ਉੱਠਦਾ ਇੱਥੋਂ ਅਸੀਂ ਤੇ ਬਹੁਤ ਬਾਅਦ ਚ ਇਹ ਕੰਮ ਸ਼ੁਰੂ ਸਮਝੋ ਇਹਨਾਂ ਨੂੰ ਦੇਖ ਕੇ ਹੀ ਸ਼ੁਰੂ ਕੀਤਾ ਸੀ ਨਹੀਂ ਇੰਨਾ ਤਾਂ ਨਹੀਂ ਪਤਾ ਨਹੀਂ ਵੈਸੇ ਹੀ ਤੁਸੀਂ ਜਵਾਨ ਲੱਗਦੇ ਹੋ ਉਮਰ ਕਾਫੀ ਹੈ ਨਹੀਂ ਜੀ ਨਹੀਂ ਉਹ ਦੱਸ ਕੇ ਆਇਆ ਥੱਲੇ ਕਿ 2 ਵਾਰੀ 16 ਦੇ ਹੋਏ ਆ ਹਲੇ 32 ਮੈਂ ਲੱਗਿਆ ਨਹੀਂ ਜੀ ਇੰਨਾ ਨਹੀਂ ਬਾਜੀ ਨਾ ਬਾਜੀ ਜਦੋਂ ਲਾਹੌਰ ਆਏ ਜੰਮੇ ਤੇ ਉਦੋਂ ਲਾਹੌਰ ਆਉਣ ਤੋਂ ਪਹਿਲੇ ਵਾਲੇ ਜਿਹੜੇ ਉਹ ਤਾਂ ਕੱਟ ਦਿੱਤੇ ਨਹੀਂ ਚਲੋ ਤੁਸੀਂ ਕਿੰਨੇ ਕਹਿੰਦੇ ਅਸੀਂ ਉਹਨੇ ਮੰਨ ਲੈਨੇ 32 ਸਾਲ ਹੈ ਜੀ ਚਲੋ ਬੱਤੀਆਂ ਤੇ ਟੱਕ ਲਾ ਲਓ ਨਹੀਂ ਵਿੱਚ 20 25 ਹੋਰ ਪਾ ਲਓ ਵਧੇ ਚੰਗੇ ਹੁੰਦੇ ਬੜੇ ਚੰਗੇ ਹੁੰਦੇ ਤੇ ਮੋਸਟ ਵੈਲਕਮ ਜੀ ਪਾਕਿਸਤਾਨ ਵੀ ਪੰਜਾਬ ਇੱਕੋ ਹੀ ਆ ਚੜਦਾ ਲਹਿੰਦਾ ਬਿਲਕੁਲ ਜੀ ਤੇ ਫਨਕਾਰ ਦੀ ਪਰਿੰਦਿਆਂ ਦੀ ਹਵਾ ਦੀ ਬਾਰਿਸ਼ ਦੀ ਇਹ ਕੋਈ ਸਰਹੱਦ ਨਹੀਂ ਹੁੰਦੀ ਬਿਲਕੁਲ ਇਹ ਸਾਰੇ ਮੁਹੱਬਤਾਂ ਹੀ ਵੰਡਦੇ ਆ ਤੇ ਬਾਕੀ ਤੇ ਅਸੀਂ ਚਾਹੁੰਦੇ ਆ ਕਿ ਸਾਰੇ ਲੋਕ ਆਪਸ ਚ ਮਿਲਣ ਤੁਸੀਂ ਵੀ ਉੱਧਰ ਵੀ ਬੇਸਿਕ ਸਟਾਈਲ ਜਿਹੜਾ ਵਾ ਨਾ ਤੁਹਾਡਾ ਬੜਾ ਖੁੱਲਾ ਗੱਲ ਕਰਨ ਦਾ ਉਹ ਬੜਾ ਅੱਛਾ ਲੱਗਦਾ ਹੈ ਹੁੰਦਾ ਨਾ ਬੜੇ ਆਰਾਮ ਨਾਲ ਕੋਈ ਗੱਲ ਕਰਦੇ ਨਹੀਂ ਤੁਸੀਂ ਪੂਰੀ ਭਗਦੜ ਨਹੀਂ ਬੜੀ એનર્ਜੀ ਨਾਲ ਕੰਮ ਕਰਦੇ ਆ ਬੜੀ ਫੋਰਸ ਅਸੀਂ ਤਾਂ ਜੇ ਥੱਪੜ ਵੀ ਮਾਰਨਾ ਹੋਵੇ ਰੀਜਨਲ ਮਾਰਦੇ ਆ ਜੀ ਨਹੀਂ ਮੈਂ ਉੱਠਦਾ ਇੱਥੋਂ ਤੁਹਾਡੇ ਥੱਪੜ ਥੱਲੇ ਤੇ ਕਿਹਦਾ ਲੱਗਾ ਤੁਹਾਨੂੰ ਬਹੁਤ ਵਧੀਆ ਪੰਜਾਬ ਚ ਆ ਜੀ ਕੇ ਬਹੁਤ ਜ਼ਿਆਦਾ ਵਧੀਆ ਮੈਂ ਕਹਿੰਦਾ ਵੀ ਇੰਨਾ ਜੀ ਲੱਗਿਆ ਬਸ ਗਰਮੀ ਬਹੁਤ ਜ਼ਿਆਦਾ ਸੀ ਗਰਮੀ ਤਾਂ ਫਿਰ ਹੈ ਗਰਮੀ ਬਹੁਤ ਜ਼ਿਆਦਾ ਸੀ ਜੀ ਨਹੀਂ ਅਸੀਂ ਤਾਂ ਮੈਨੂੰ ਲੱਗਦਾ ਵੀ 20 25 ਦਿਨ ਸ਼ੂਟ ਵੀ ਕਰਨਾ ਸੀਗਾ ਨਾਸਰ ਭਾਜੀ ਜੀ ਨਾਲ ਵਿੱਚੋਂ ਆਈਆਂ ਬਾਰਿਸ਼ਾਂ ਵੀ ਆਈਆਂ ਉਹ ਨਹੀਂ ਤਾਂ ਆਈਆਂ ਤੁਸੀਂ ਨਹੀਂ ਉਹ ਬਾਰਸਾਂ ਸਭ ਤੋਂ ਪਹਿਲਾਂ ਪੈ ਗਈਆਂ ਸੀ ਜੀ ਸਾਡੇ ਕੋਲ ਵੀ ਪੂਰੀ ਠੰਡ ਸੀ ਜਦੋਂ ਅਸੀਂ ਆਏ ਆ ਜਦੋਂ ਇਹਨਾਂ ਦੀ ਗਲਤੀ ਹੈ ਨਾ ਕਿ ਵੀਡੀਓ ਬਣਾ ਕੇ ਦਿਖਾ ਦਿੰਦੇ ਤੁਹਾਨੂੰ ਮੈਂ ਸਹੀ ਗੱਲ ਦੇਖਿਆ ਮੈਂ ਵੀ ਇੱਧਰ ਇੰਨੀ ਧੁੱਪ ਹੈ ਤਾਂ ਹੀ ਲੋਕ ਕਾਲੇ ਆ ਓਏ ਉਠੋ ਇੱਥੋਂ ਓਏ ਨਹੀਂ ਮੈਨੂੰ ਕਿਹਾ ਤੁਹਾਨੂੰ ਮੈਂ ਕਹਿ ਸਕਦਾ ਜੀ ਤੁਸੀਂ ਮੇਰੇ ਵੱਡੇ ਹੋ ਕਹਿ ਕਿਉਂ ਸਕਦੇ ਜਦੋਂ ਮੈਂ ਹੈਗਾ ਦੇਖੋ ਜੀ ਬੰਦਾ ਜਦੋਂ ਦੁਕਾਨ 'ਚ ਜਾਂਦਾ ਕੱਪੜੇ ਵਾਲੀ 'ਚ ਕਾਫੀ ਕਲਰ ਹੁੰਦੇ ਇੱਕੋ ਕਲਰ ਹੋਵੇ ਲੈਵੇ ਕੋਈ ਨਾ ਲੈਵੇ ਕੋਈ ਨਹੀਂ ਉਹ ਕਲਰ ਵਾਓ ਵਿੱਚ ਕੋਈ ਕਹਿ ਵੀ ਦਿੰਦਾ ਵੀ ਕਾਲਾ ਵੀ ਦਾਓ ਤੁਸੀਂ ਹਾਂਜੀ ਇਸ ਲਈ ਅਸੀਂ ਵਿੱਚ ਰੱਖਿਆ ਇਹ ਸਾਡਾ ਆਪਣਾ ਕਾਲਾ ਹੀ ਚੌਥੇ ਕਾਲੇ ਤੋਂ ਨਹੀਂ ਜਿਹੜਾ ਗਾਉਂਦਾ ਬਹੁਤ ਖੁਸ਼ੀ ਹੁੰਦੀ ਤੁਹਾਨੂੰ ਵੀ ਅਸੀਂ ਦੇਖਦੇ ਹਾਂ ਜੀ ਬਹੁਤ ਦੇਖਦੇ ਨੇ ਸਾਡੇ ਜੀ ਥੈਂਕ ਯੂ ਜੀ ਵਾਕਈ ਜੀ ਬਹੁਤ ਅੱਛਾ ਬਹੁਤ ਵਧੀਆ ਲੱਗਦਾ ਹੈ ਫਨਕਾਰ ਦਾ ਫਨ ਜਿਹੜਾ ਹੁੰਦਾ ਜੀ ਉਹ ਲੋਕਾਂ ਦੀ ਅਮਾਨਤ ਹੁੰਦੀ ਹੈ ਬਿਲਕੁਲ ਸਰ ਬਿਲਕੁਲ ਇਹਦੇ 'ਚ ਕੋਈ ਐਸੀ ਦੂਸਰੀ ਐਂ ਡਰ ਲੱਗਿਆ ਵੀ ਬਹੁਤ ਖਵਾਉਂਦੇ ਨੇ ਜੀ ਤੁੰਨ ਕੇ ਖਵਾਉਂਦੇ ਆ ਆਹੋ ਇਹ ਟ੍ਰੈਂਡ ਵੀ ਆ ਨਾ ਲਾਹੌਰ ਦਾ ਖਿਦਮਤ ਦਾ ਜਿਹੜਾ ਨਾ ਇਹ ਕਹਿੰਦੇ ਆ ਵੀ ਖਾਣਗੇ ਤਾਂ ਸਾਨੂੰ ਪਤਾ ਲੱਗੂਗਾ ਵੀ ਇਹ ਖਿਦਮਤ ਆ ਹਾਂ ਬਿਲਕੁਲ ਜੀ ਉਹ ਫਿਰ ਇੱਕ ਰੱਜੇ ਹੋਏ ਨੂੰ ਫੇਰ ਖਵਾ ਦਿੰਦੇ ਆ ਜੀ ਨਹੀਂ ਉਹ ਤਾਂ ਤੁਹਾਡੀ ਗਲਤੀ ਹੈ ਨਾ ਕਰਦਾ ਤੁਸੀਂ ਬਥੇਰਾ ਕਰਦੇ ਜੀ ਬਥੇਰਾ ਕਰਦੇ ਜੀ ਨਹੀਂ ਪਰਾਉਣਾ ਤਾਂ ਬੇਜ਼ਬਾਨ ਹੁੰਦਾ ਵਾ ਉਹਨੂੰ ਜੋ ਮਰਜ਼ੀ ਖਵਾਈ ਜਾਓ ਜੋ ਮਰਜ਼ੀ ਖਵਾਈ ਜਾਓ ਕਾਹਨੂੰ ਇੰਨੀਆਂ ਗੱਲਾਂ ਕਰਨ ਡਏ ਆ ਲਵ ਯੂ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਥੈਂਕ ਯੂ ਇਸੇ ਤਰ੍ਹਾਂ ਹੀ ਖੁਸ਼ੀਆਂ ਵੰਡਦੇ ਫਿਰੋ ਜੀ ਥੈਂਕ ਯੂ ਜੀ ਭਾਈ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਨਹੀਂ ਜੀ ਮੈਂ ਤੇ ਤੁਹਾਡੀਆਂ ਗੱਲਾਂ ਹੀ ਸੁਣੀ ਜਾ ਰਿਹਾ ਮੈਂ ਤੇ ਅੱਗੇ ਬੜਾ ਔਖਾ ਬਚਾਇਆ ਤੇ ਸਾਡੀਆਂ ਗੱਲਾਂ ਸੁਣ ਕੇ ਦਿਲ ਘਬਰਾ ਗਿਆ ਜੂਸ ਪੀਣ ਲੱਗ ਗਿਆ ਨਹੀਂ ਜੀ ਬੜਾ ਚੰਗਾ ਲੱਗਿਆ ਔਰ ਸਾਨੂੰ ਖਾਸ ਕਰ ਜਿਹੜਾ ਸਭ ਤੋਂ ਵੱਡਾ ਮਾਣ ਹੈ ਜੂਸ ਕੇ ਨਾਸਰ ਸਾਹਿਬ ਵੀ ਨਾ ਬਾਕੀ ਜੋ ਗੱਲ ਕਰਦੇ ਆ ਨਹੀਂ ਰਹਿ ਗਿਆ ਨਾ ਜੀ ਨਾ ਹੁਣ ਨਹੀਂ ਜੱਟ ਜੁੱਟ ਰਿਹਾ ਨਾ ਜੱਟ ਜੁੱਟ ਨਹੀਂ ਰਿਹਾ ਜੀ ਥੱਲੇ ਸਾਨੂੰ ਲਿਖਿਆ ਥੱਲੇ ਕਮੈਂਟ ਅਸੀਂ ਪਾਈ ਸੀ ਥੱਲੇ
ਥੱਲੇ ਕਮੈਂਟ ਪੈ ਗਿਆ ਢਿੱਲੋਂ ਨੂੰ ਕਿਹੜੇ ਪਾਸੇ ਲਾ ਲਿਆ ਐ ਪਤਾ ਨਹੀਂ ਵੀ ਢਿੱਲੋਂ ਨੇ ਸਾਨੂੰ ਵੀ ਕਿਹੜੇ ਪਾਸੇ ਲਾ ਲਿਆ ਨਹੀਂ ਇਹ ਫਿਰ ਤੁਹਾਨੂੰ ਪਤਾ ਫੈਸਲਾਬਾਦ ਦੇ ਰਹਿਣ ਵਾਲੇ ਫੈਸਲਾਬਾਦ ਦੇ ਰਹਿਣ ਵਾਲੇ ਨੇ ਉਹਦੀ ਬੜੀ ਮਿੱਟੀ ਐਸੀ ਹੈ ਜੀ ਮਿੱਟੀ ਐਸੀ ਉਹ ਤਾਂ ਜੁਗਤਾਂ ਜੁਗਤ ਹੁੰਦੀ ਗੱਲ ਗੱਲ ਤੇ ਬਿਲਕੁਲ ਜੀ ਗੋਗੇ ਨੂੰ ਬਹੁਤ ਜੁਗਤ ਹੁੰਦੀ ਹੈ ਫੈਸਲਾਬਾਦ ਦਾ ਅੱਛਾ ਜੀ ਹਾਂਜੀ ਉਹ ਤਾਂ ਪਤਾ ਸਾਡੇ ਤਾਂ ਗੱਲ ਤੇ ਇਧਰੋਂ ਸੈਲਫੀ ਵੀ ਸਾਡੇ ਨਾਲ ਲੈਂਦੇ ਆ ਜੁਗਤ ਵੀ ਸਾਨੂੰ ਕਰ ਦਿੰਦੇ ਇਧਰੋਂ ਭਾਈ ਗੋਗੇ ਇਧਰ ਨੂੰ ਮੂੰਹ ਕਰੀ ਧੋਤਾ ਹੋਇਆ ਕਿ ਨਹੀਂ ਉਹ ਮੈਂ ਕਹਾਂ ਭਾਈ ਕੀ ਤੂੰ ਸੈਲਫੀ ਲੈ ਇਹੋ ਜਿਹਾ ਬੰਦਾ ਵਿਆਹ ਤੇ ਸਭ ਤੋਂ ਪਹਿਲਾਂ ਨਹਾ ਕੇ ਵੀ ਫਿਰਦਾ ਫਿਰ ਫੇਰ ਮਾਮਾ ਕਹੀ ਜਾਂਦਾ ਉਹ ਤੂੰ ਨਹੀਂ ਜਾਣਾ ਨਾਲਾ ਕਹਿੰਦਾ ਸਭ ਤੋਂ ਪਹਿਲੇ ਤਾਂ ਮੈਂ ਹੀ ਨਹਾਤਾ ਅਸੀਂ ਉੱਥੇ ਪੁੱਛਿਆ ਜੀ ਵੀ ਐ ਕਰਕੇ ਵੀ ਮੋਟਰਵੇ ਇੱਧਰ ਕਿਹੜੀ ਸਾਈਡ ਤੇ ਆ ਹਨਾ ਉਹ ਕਹਿੰਦਾ ਮੈਨੂੰ ਤਾਂ ਇੱਥੋਂ ਦੀ ਨਾ ਤੂੰ ਰਿਆ ਕੇ ਦੇਖ ਲੈ ਮੈਂ ਕਿਹਾ ਯਾਰ ਸੱਚ ਵਾਕਈ ਵੀ ਯਾਰ ਵਾਕਈ ਜੁਗਤਾ ਕਰਦੇ ਨੇ ਵਾਕਈ ਉਹ ਫੈਸਲਾਬਾਦ ਨਾ 17 ਟੈਕਸਟਾਈਲ ਦੇ ਕੋਲ ਉੱਥੇ ਨਾ ਪੁੱਛਿਆ ਰਾਹ ਆਂਦਾ ਵੀ ਮੋਟਰਵੇ ਕਿਤੇ ਨੂੰ ਉੱਥੇ ਮੈਟਰ ਦਾ ਬੋਰਡ ਲੱਗਾ ਉਹਦੇ ਲਾਗੇ ਆਂਦਾ ਮੈਨੂੰ ਦੇਖਦਾ ਤੂੰ ਵੀ ਇੱਥੋਂ ਆ ਕੇ ਦੇਖ ਲੈ ਇਦਾਂ ਹੀ ਅਸੀਂ ਤਾਂ ਜੀ ਉਹੀ ਇੱਧਰ ਹੋ ਗਏ ਘਰ ਦੇ ਨਹੀਂ ਚਾਹੁੰਦੇ ਸੀਗੇ ਵੀ ਜੱਟਾਂ ਦਾ ਮੁੰਡਾ ਹੋ ਕੇ ਇਹੋ ਜਿਹਾ ਕੁਝ ਕਰੇ ਕਦੇ ਵੀ ਹੁਣ ਤੱਕ ਵੀ ਉਹਨਾਂ ਨੇ ਚੰਗਾ ਨਹੀਂ ਸਮਝਿਆ ਹੁਣ ਤੱਕ ਵੀ ਚੰਗਾ ਨਹੀਂ ਸਮਝਿਆ ਜਦੋਂ ਫਿਰ ਅਸੀਂ ਜੀ ਪੈਸੇ ਦੇ ਕੇ ਮੂੰਹ ਬੰਦ ਕਰ ਦਿੱਤੇ ਉਹਨਾਂ ਜਦੋਂ ਪੈਸੇ ਫਿਰ ਉਹਨਾਂ ਨੇ ਕਿਹਾ ਵੀ ਹਾਂ ਠੀਕ ਹੈ ਫਿਰ ਜਦੋਂ ਕੋਈ ਮਾੜੀ ਮੁੱਟੀ ਕਿਤੇ ਜ਼ਮੀਨ ਲੈਣੀ ਹੁੰਦੀ ਆ ਤੇਰਾ ਕੰਜਰਖਾਨਾ ਕਦੋਂ ਆ ਓਏ ਆ ਨਾਲਾ ਟੱਕ ਮਿਲ ਰਿਹਾ ਇਹ ਜੀ ਉਸ ਤੋਂ ਨਿਕਲਿਆ ਜਿਵੇਂ ਪੂਰੀ ਬਗਾਵਤ ਕਰਕੇ ਫਿਰ ਨਿਕਲਿਆ ਜੀ ਅਸੀਂ ਨਹੀਂ ਉਹ ਅੰਦਰ ਇੱਕ ਰੱਬ ਨੇ ਕਲਾ ਦਿੱਤੀ ਸੀ ਨਾ ਜਿਹੜੀ ਹਾਂਜੀ ਹਾਂ ਇਸ ਤਰ੍ਹਾਂ ਹੀ ਆ ਦੇਖੋ ਨਾ ਹੁਣ ਢਿੱਲੋਂ ਸਾਹਿਬ ਜੁਗਤਾਂ ਕਰਨ ਦੇ ਬਾਕੀ ਕੀ ਰਹਿ ਗਿਆ ਬਾਕੀ ਕੀ ਰਹਿ ਗਿਆ ਅਸਲ ਵਿੱਚ ਗੱਲ ਦੂਜੀ ਮੈਂ ਕਰਨ ਲੱਗਾ ਸੀ ਕਿ ਸਾਨੂੰ ਚੰਗਾ ਇਹ ਲੱਗਦਾ ਕਿ ਸਾਡਾ ਜਿਹੜਾ ਪੰਜਾਬੀ ਜ਼ੁਬਾਨ ਦੀ ਜਿਹੜੀ ਸਾਡੀਆਂ ਕਾਵਿਸ਼ਾਵਾਂ ਕੋਸ਼ਿਸ਼ ਹੈ ਕਿ ਪੰਜਾਬੀ ਇੱਕ ਵਾਰੀ ਇੱਥੇ ਲੱਗ ਜਾਵੇ ਪੜ੍ਹਾਈ 'ਚ ਪਰ ਪੰਜਾਬੀ ਨੂੰ ਜਿਹੜਾ ਅੱਗੇ ਪ੍ਰਮੋਟ ਕਰਨ ਲਈ ਜਿੰਨਾ ਕਿਰਦਾਰ ਸਾਡੇ ਇਹਨਾਂ ਫਨਕਾਰਾਂ ਦਾ ਵਾ ਉਹ ਕਿਸੇ ਦਾ ਵੀ ਨਹੀਂ ਹੈ ਇੱਕ ਅਸੀਂ ਕਹਿੰਦੇ ਹੁੰਦੇ ਆ ਕਿ ਸਾਡੇ ਜਿਹੜੇ ਗਾਣੇ ਆ ਜਿਹੜੇ ਸਾਡੇ ਗੁਲੂਕਾਰ ਆ ਗਾਉਣ ਵਾਲੇ ਆ ਉਹਨਾਂ ਨੇ ਬੜਾ ਕੰਮ ਕੀਤਾ ਤੇ ਦੂਜਾ ਕੰਮ ਸਾਡੇ ਇਹਨਾਂ ਫਨਕਾਰਾਂ ਨੇ ਬੜਾ ਕੀਤਾ ਤੇ ਅਗਰ ਤੇ ਸਾਡੇ ਥੀਏਟਰ ਵਾਲਾ ਇੱਕ ਮਸਲਾ ਹੈਗਾ ਵਾ ਕਿ ਜਿਹੜਾ ਸਾਡੇ ਲਾਹੌਰ ਦਾ ਥੀਏਟਰ ਹੈ ਉਹਦੇ ਬਾਰੇ ਇਤਰਾਜ਼ ਜ਼ਰੂਰ ਹੁੰਦੇ ਆ ਪਰ ਇਹ ਜਿਹੜੇ ਸਾਡੇ ਇਹ ਫਨਕਾਰ ਆ ਇਹਨਾਂ ਨੇ ਵਾਕਈ ਬੜਾ ਕੰਮ ਕੀਤਾ ਬਹੁਤ ਸੋਹਣਾ ਕੰਮ ਔਰ ਸਾਡੀ ਜਿਹੜੀ ਬੋਲੀ ਨੂੰ ਬਚਾਉਣ ਲਈ ਔਰ ਉਹਨੂੰ ਅੱਗੇ ਵਧਾਉਣ ਲਈ ਸਭ ਤੋਂ ਵੱਡਾ ਸਾਨੂੰ ਇਸ ਚੀਜ਼ ਦਾ ਮਾਣ ਰਹਿਣਾ ਹਮੇਸ਼ਾ ਔਰ ਮੈਂ ਤਾਂ ਕਹਿੰਦਾ ਕਿ ਜਿੰਨੀ ਅਸੀਂ ਵੀ ਮੂਵਮੈਂਟ ਚਲਾਉਂਦੇ ਆ ਤਹਿਰੀਕ ਚਲਾਉਂਦੇ ਆ ਉਹਦੇ ਵਿੱਚ ਜਦੋਂ ਵੀ ਮਸਾਲਾ ਦਿੰਦੇ ਆ ਅਸੀਂ ਇਹੀ ਐਗਜ਼ਾਮਪਲ ਦੇਈਦੀ ਆ ਇਹਨਾਂ ਨੂੰ ਕੋਟ ਕਰੀਦਾ ਕਿ ਦੇਖੋ ਕਿਵੇਂ ਪੰਜਾਬੀ ਦਾ ਚੱਲ ਰਿਹਾ ਤੇ ਬਹਰਹਾਲ ਅੱਜ ਬੜਾ ਸਾਨੂੰ ਚੰਗਾ ਲੱਗਾ ਔਰ ਥੋੜੀ ਜਿਹੀ ਦੇਰ ਦੇ ਵਿੱਚ ਉਹ ਸਾਰੇ ਦਿਨ ਦੀ ਜਿੰਨੀ ਟੈਨਸ਼ਨ ਸੀਗੀ ਉਹ ਸਾਰੀ ਮੈਂ ਤਾਂ ਬਹੁਤ ਥੱਕਿਆ ਹੋਇਆ ਸੀ ਜੀ ਅੱਜ ਮੈਂ ਇਹਨਾਂ ਨੂੰ ਮਿਲ ਕੇ ਭਾਜੀ ਬੜਾ ਬਹੁਤ ਖੁਸ਼ੀ ਹੋਈ ਨਹੀਂ ਤੁਸੀਂ ਮਾਈਂਡ ਨਾ ਕਰਿਓ ਕੋਈ ਮੈਂ ਆਉਣ ਤੋਂ ਪਹਿਲਾਂ ਜਦੋਂ ਤੁਸੀਂ ਆਏ ਸੁਣਾਉਂਦੇ ਸੀ ਹੁਣ ਕਿਸੇ ਨੂੰ ਨਾ ਬੁਲਾਈ ਮੈਂ ਜਾਂਦਿਆਂ ਸੌ ਜਾਣਾ ਤੇਰੀ ਮਿਹਰਬਾਨੀ ਮੈਂ ਤਾਂ ਇਹ ਤੋਂ ਮਨਾ ਕਰਦਾ ਭਾਜੀ ਨਾ ਗੱਲਾਂ ਤਾਂ ਚੜ ਜਾਂਦੀਆਂ ਨੇ ਐ ਕਰਕੇ ਫੋਟੋ ਕਰਾਉਣੀ ਪੈਂਦੀ ਹੈ ਫਿਰ ਇੱਥੋਂ ਦੁੱਖਣ ਲੱਗ ਜਾਂਦਾ ਬਹੁਤ ਗੋਗਾ ਪਤਾ ਨਹੀਂ ਕਿਉਂ ਚੁੱਪ ਚੁੱਪ ਚਲੋ ਤੁਸੀਂ ਬੋਲ ਲਓ ਬਾਕੀ ਜੀ ਤੁਸੀਂ ਆਏ ਹੋ ਤੇ ਆਉਂਦੇ ਜਾਂਦੇ ਰਹਿਣਾ ਹਾਂ ਬਿਲਕੁਲ ਜੀ ਬਿਲਕੁਲ ਹੁਣ ਸਰਦੀਆਂ 'ਚ ਪ੍ਰੋਗਰਾਮ ਬਣਾਇਆ ਸਰਦੀਆਂ 'ਚ ਅਸੀਂ ਸ਼ੂਟ ਕਰਨਾ ਸੀ ਜੀ ਗਰਮੀ ਕਰਕੇ ਅੱਗੇ ਕਰ ਲਿਆ ਬੜਾ ਸੋਹਣਾ ਕਨਸੈਪਟ ਸੀਗਾ ਭਾਜੀ ਬਰਾਂ ਦਾ ਮੈਂ ਉਹਦੇ ਡਾਇਲੋਗ ਮੈਂ ਲਿਖੂੰ ਮੈਂ ਕੈਰੈਕਟਰ ਵੀ ਕਰੂੰਗਾ ਮੈਂ ਆਖਿਆ ਵੀ ਇੱਧਰ ਆ ਕੇ ਆਪਾਂ ਇਕੱਠੇ ਕੰਮ ਕਰੀਏ ਸਾਨੂੰ ਜਦੋਂ ਅਸੀਂ ਵੀਜ਼ਾ ਲਵਾਉਣ ਗਏ ਤੇ ਇਨਵੈਸਟਰ ਨੇ ਵੀ ਸਾਨੂੰ ਇਹੀ ਗੱਲ ਕਹੀ ਪਹਿਲਾਂ ਅਸੀਂ ਕਾਫੀ ਧੱਕੇ ਖਾਂਦੇ ਰਹੇ ਜੀ 6 ਮਹੀਨੇ ਹੋ ਗਏ ਸੀ ਸਾਨੂੰ ਜਨਵਰੀ ਤੋਂ ਲੱਗਿਆ ਸੀ ਫਿਰ ਸਾਨੂੰ ਇੱਕ ਸ਼ਾਦੀ ਤੀ ਉਹ ਤੇ ਹੋਣਾ ਸੀ ਗੁਜਰਾਂ ਵਾਲੇ ਉਹਦਾ ਨਹੀਂ ਸਾਨੂੰ ਵੀਜ਼ਾ ਮਿਲਿਆ ਹੁਣ ਮੈਂ ਦੱਸੂਗਾ ਭਾਜੀ ਹੁਣ ਤੁਸੀਂ ਐ ਨਾ ਕਰੋ ਫਿਰ ਸਾਨੂੰ ਜੀ ਇਹ ਮੈਂ ਹਰੇਕ ਜਗ੍ਹਾ ਤੇ ਗੱਲ ਦੱਸਦਾ ਕਿਉਂਕਿ ਸਾਡੇ ਅਸੀਂ ਅਹਿਸਾਨ ਨਹੀਂ ਭੁੱਲਦੇ ਸਾਡਾ ਇੱਕ ਸਰਦਾਰਾਂ ਦੀ ਕੌਮ 'ਚ ਇਹ ਬਹੁਤ ਹੋਇਆ ਅਸੀਂ ਅਹਿਸਾਨ ਨਹੀਂ ਭੁੱਲਦੇ ਹੈਗੇ ਔਰ ਉਸ ਤੋਂ ਬਾਅਦ ਜੀ ਫਿਰ ਅਸੀਂ ਨੇ ਜਥੇ ਨਾਲ ਲਵਾਇਆ ਸਾਡਾ ਜਥੇ ਨਾਲ ਨਹੀਂ ਲੱਗਾ ਸਾਡੇ ਇੱਕ ਬੰਦੇ ਦਾ ਵੀਜ਼ਾ ਲੱਗਿਆ ਭਾਜੀ ਨੇ ਫੋਨ ਕੀਤਾ ਸਾਨੂੰ ਜੀ ਉੱਥੇ ਗਏ ਸਾਨੂੰ ਕਹਿੰਦੇ ਵੀ 2 ਨੰਬਰ ਫੈਮਿਲੀ ਗੇਟ ਤੇ ਆ ਜਾਓ ਅਸੀਂ ਜੀ 2 ਨੰਬਰ ਤੇ ਚਲੇ ਗਏ ਨਹੀਂ ਮੈਂ ਕਰੂੰਗਾ ਗੱਲ ਯਾਰ ਸੱਚੀ ਗੱਲ ਤਾਂ ਬੁਰਾ ਕਹੋ ਜਾਂ ਭਲਾ ਕਹੋ ਸੱਚ ਦਾ ਸੱਚ ਹੀ ਰਹਿਣਾ ਤੇ ਉਸ ਤੋਂ ਬਾਅਦ ਜੀ ਸਾਨੂੰ ਜੀ ਅੰਦਰ ਗਏ ਸਾਨੂੰ ਜੀ ਇਨਵੈਸਟਰ ਚਲੋ ਉਹਨੇ ਵੀ ਸਾਨੂੰ ਪਹਿਚਾਣ ਲਿਆ ਕਹਿੰਦਾ ਵੀ ਤੁਸੀਂ ਯਾਰ 2 ਬੰਦਿਆਂ ਦਾ ਕਿਹਾ ਸੀ ਤੁਸੀਂ ਤਾਂ 4 ਆ ਗਏ ਮੈਂ ਕਿਹਾ ਜੀ ਸਾਡੀ ਤਾਂ 4 ਜਣਿਆਂ ਦੀ ਅਪਲਾਈ ਕਰਿਆ ਹੋਇਆ ਸੀ ਤੁਹਾਨੂੰ ਮੈਂ ਦੇ ਦੂੰਗਾ 20,000 ਤੁਸੀਂ ਜੋੜੋ ਤੁਸੀਂ ਕਲਾਕਾਰ ਸਮਾਜ ਦੇ ਇੰਨੇ ਹੁੰਦੇ ਹੋ ਦੋਨਾਂ ਮੁਲਕਾਂ ਦੀ ਸਾਂਝ ਵਧਾਓ ਉਧਰ ਫਿਲਮਾਂ ਦਾ ਕੰਮ ਕਰੋ ਤੁਸੀਂ ਕਰੋ ਵੀਜ਼ੇ ਅਸੀਂ ਦੇਵਾਂਗੇ
ਸਾਨੂੰ ਇੰਨੀ ਖੁਸ਼ੀ ਹੋਈ, ਸਾਨੂੰ ਲੈ ਕੇ ਬਣ ਗਈ ਗੱਲ, ਇੱਕ ਦੂਜੀ ਦੇ ਕੂਣੀਆਂ ਮਾਰਨ ਲੱਗੇ, ਕਿੱਥੇ ਦਾ ਚਾਹੀਦਾ ਸਾਨੂੰ, ਕਿੱਥੇ ਦਾ ਚਾਹੀਦਾ, ਕਰਾਚੀ ਦਾ ਵੀ ਦੇਵਾਂ। ਅਸੀਂ ਕਿਹਾ ਜੀ ਉਹ ਤਾਂ ਦੂਰ ਹੈ, ਉੱਧਰ ਤਾਂ ਅਸੀਂ ਕੀ ਕਰਨ ਜਾਣਾ, ਸਾਨੂੰ ਤਾਂ ਨੇੜੇ ਨੇੜੇ ਜਿਹੜੇ ਹੈਗੇ ਨੇ ਉੱਥੇ ਹੀ ਦੇ ਦਿਓ। ਸਾਨੂੰ ਜੀ ਸਾਰੇ ਹੀ ਦੇਤਾ, ਗੁਜਰਾਂ ਵਾਲੇ ਦਾ ਦੇਤਾ, ਇੱਧਰ ਦਾ ਦੇਤਾ, ਸਾਰਾ ਬੜੀ ਖੁਸ਼ੀ ਹੋਈ। ਹੁਣ ਅੱਛਾ ਉਹਨੇ ਸਾਨੂੰ ਫੋਨ ਕੀਤਾ ਔਰ ਮੈਸੇਜ ਕੀਤਾ, ਬਕਾਇਦਾ ਸਾਡੀਆਂ ਸਾਰੀਆਂ ਸਟੋਰੀਆਂ ਦੇਖਦੇ ਨੇ। ਅਸੀਂ ਉਹਨਾਂ ਨੂੰ ਸਪੈਸ਼ਲ ਭੇਜੀਆਂ ਵੀ ਬਣਾ ਕੇ। ਉਹ ਕਹਿੰਦਾ ਸੀ, ਕਹਿੰਦਾ ਮੈਂ ਤੁਸੀਂ ਜਦੋਂ ਮਰਜ਼ੀ ਆ ਜਾਓ, ਕਹਿੰਦਾ ਤੁਹਾਨੂੰ ਵੀਜ਼ਾ ਮੈਂ ਦਊਂਗਾ। ਹੁਣ ਸਾਨੂੰ ਪੂਰੀ, ਪਰ ਭਾਜੀ ਕਹਿੰਦੇ ਤੂੰ ਕਿਹਾ ਨਾ ਕਰ, ਕਹਿੰਦਾ ਲੋਕਾਂ ਨੇ ਇੱਥੇ ਮੇਰੀ ਖੱਲ ਖਾ ਲੈਣੀ ਆ ਵੀ ਯਾਰ ਵੀ ਇਹ ਵੀਜ਼ੇ ਲਵਾਉਣ ਲੱਗ ਗਿਆ। ਨਹੀਂ ਇਹ ਬੜੀ ਗੱਲ ਹੈ, ਬੜੀ ਗੱਲ ਹੈ। ਖੂਨੀ ਰਿਸ਼ਤੇ ਹੁੰਦਾ, ਬਹੁਤਾ ਭਰਮ ਹੋਵੇ ਤਾਂ ਫਿਰ ਪਿਓ ਨਹੀਂ, ਪੁੱਤ ਪਿਓ ਨੂੰ ਮਾਰ ਦਿੰਦਾ ਜਾਇਦਾਦ ਦੀ ਖਾਤਰ, ਇੰਨੀ ਕੁ ਭਰਾ ਨੂੰ ਮਾਰ ਦਿੰਦਾ। ਉੱਥੇ ਕਿੱਥੇ ਗਏ ਖੂਨੀ ਰਿਸ਼ਤੇ, ਅਹਿਸਾਸ ਦੇ ਰਿਸ਼ਤੇ ਆ। ਹਾਂਜੀ ਇਹ ਜਿਹੜਾ ਕੰਮ ਇਹ ਕਰ ਰਹੇ ਨੇ, ਮੈਂ ਤਾਂ ਇਹਨਾਂ ਨੂੰ ਕਿਹਾ ਮਾਂ ਭਾਜੀ ਇਹ ਕੰਮ ਤਾਂ ਸਰਕਾਰਾਂ ਨਹੀਂ ਕਰ ਸਕੀਆਂ, ਲੀਡਰ ਨਹੀਂ ਕਰ ਸਕੇ, ਜਿਹੜਾ ਕੰਮ ਤੁਸੀਂ ਕਰ ਰਹੇ ਹੋ। ਇਹ ਵਾਕਈ ਲੱਕੀ ਹੈ ਜੀ। ਮਤਲਬ ਪੰਜਾਬ 'ਚ ਹਰ ਬੰਦਾ ਨਾਸਰ ਢਿੱਲੋਂ ਸਾਹਿਬ ਨੂੰ ਜਾਣਦਾ। ਹਾਂਜੀ ਉਹ ਫਿਰ ਤੁਹਾਡੇ ਇੱਕ ਦੋਸਤ ਸੀਗੇ ਉਹ ਕੈਨੇਡਾ ਜਿਹੜੇ, ਉਹ ਤਰਨ ਕੀ ਨਾਮ ਸੀ, ਕਰਨ ਸ਼ੇਰਪੁਰੀ। ਹਾਂਜੀ ਕਰਨ ਸ਼ੇਰਪੁਰੀ। ਉਹਦੇ ਉਹਨਾਂ ਦਾ ਪੈਗ ਲੱਗਿਆ ਹੋਇਆ ਸੀ ਪੂਰੇ ਤੇ। ਆਹੋ ਉਹ ਜਦੋਂ ਲਾ ਕੇ ਨਾ ਫਿਰ ਸਾਨੂੰ ਫੋਨ ਲਾ ਲੈਂਦਾ, ਬਾਈ ਤੁਸੀਂ 1 ਮਹੀਨਾ ਰਹਿਣਾ ਇੱਥੇ। ਮੈਂ ਕਿਹਾ ਮੈਂ 5 ਮਿੰਟ ਨਹੀਂ ਰਹਿਣਾ ਇੱਥੇ। ਉਹ ਗੱਲ ਤਾਂ ਨਾਰਮਲ ਨਹੀਂ, ਉਹ ਵੀ ਬੰਦਾ ਚੰਗਾ ਹੈਗਾ, ਬਹੁਤ ਚੰਗਾ ਕਲਾਕਾਰ। ਉਹ ਬੜੇ ਕਲਾਕਾਰ ਬੜੇ ਵਧੀਆ ਲਿਜਾਂਦਾ ਜੀ ਉਹ। ਪਿੱਛੇ ਜੇ ਉਹਨਾਂ ਨਾਲ ਸਰਤਾਜ ਭਾਜੀ ਨਾਲ ਗੱਲ ਕਰਾਈ ਉਹਨਾਂ ਨੇ, ਹਾਂਜੀ ਉਹ ਸਿੰਗਰ ਜਿਹੜੇ। ਸਾਨੂੰ ਹੋ ਗਈ ਜੀ, ਅਸੀਂ 2005 ਦੇ ਜਾਂਦੇ ਆ ਉੱਥੇ ਸ਼ੋਅ ਲੈ ਕੇ ਕੈਨੇਡਾ। 2000 ਹੁਣ ਫੇਰ ਜਾ ਰਹੇ ਅਸੀਂ ਨਵਾਂ ਨਾਟਕ ਲੈ ਕੇ, ਚੱਲ ਪਿੰਡ ਨੂੰ ਚੱਲੀਏ। ਵਾਹ ਵਾਹ ਵਾਹ। ਉਹਨਾਂ ਦਾ ਆਪਣੇ ਬਾਹਰਲੀ ਉੱਥੇ ਹਾਲਾਂ 'ਚ ਕਰਦੇ ਤੁਸੀਂ? ਹਾਂਜੀ ਸਾਡਾ ਪੂਰਾ, ਸਾਡੇ ਜਿੰਨੇ ਵੀ ਸਾਡੇ ਸ਼ੋਅ ਹੋਏ ਨੇ ਜੀ ਸੋਲਡ ਆਊਟ। ਸਾਨੂੰ 3 ਪੀੜ੍ਹੀਆਂ ਦੇਖਣ ਆਉਂਦੀਆਂ ਨੇ, ਦਾਦਾ, ਉਹਦੇ ਬੱਚੇ, ਉਹਦਾ ਬੇਟਾ, ਉਹਦੇ ਬੱਚੇ। ਗੱਲ ਹੀ ਗਿਣ ਕੇ ਭੇਜਦੇ ਹੋ? ਗਿਣ ਕੇ ਭੇਜਦੇ ਜੀ। ਉਹ ਫੈਮਿਲੀ ਖੇਲ ਹੁੰਦਾ, ਫੈਮਿਲੀ ਖੇਲ ਹੁੰਦਾ ਸਾਡਾ। ਸਾਡੇ ਜੀ ਓਏ ਪੋਤਰਾ ਕਿੱਥੇ ਆ, ਚੱਲ ਪਿੱਛੇ। ਸਾਡੀ ਜਿਹੜੀ ਸਟੇਜ ਦੀ ਸ਼ੈਲੀ ਹੈ ਨਾ ਉਹ ਵੱਖਰੀ ਹੈ। ਉਹ ਸਾਡੀ ਇੱਕ ਫਿਲਮ, ਜਿਵੇਂ ਫਿਲਮਾਂ ਕੋਈ ਮਿਊਜ਼ਿਕ ਵਗੈਰਾ, ਜਿਵੇਂ ਉਮਰ ਸ਼ਰੀਫ ਜੀ ਦਾ ਹੁੰਦਾ ਸੀਗਾ, ਸਾਡਾ ਇਸ ਤਰ੍ਹਾਂ ਦਾ ਹੁੰਦਾ ਹੈ। ਉਹ ਇੱਕ ਨਾਟਕ ਲਿਖਣਾ ਜੀ ਸਭ ਤੋਂ ਔਖਾ ਹੈ। ਹਰ ਵਾਰ ਨਵਾਂ ਭਾਲਦੇ ਨੇ ਉਹ। ਜੇ ਪਿਛਲੇ ਨਾਟਕ ਦਾ ਵੀ ਇੱਕ ਡਾਇਲੋਗ ਵੀ ਪਾ ਦਿਓ ਉਹ ਵੀ ਯਾਦ ਰੱਖਦੇ ਨੇ, ਜਾਂ ਤੁਸੀਂ ਪੁਰਾਣਾ ਵੀ ਤੁਸੀਂ ਪਾਈ ਜਾਂਦੇ ਹੋ। ਬਿੰਨੂ ਢਿੱਲੋਂ ਵੀ ਕਰਕੇ ਆਏ ਸੀ ਉਹ ਸਾਰਾ, ਉਹ ਪੁਰਾਣਾ ਹੀ ਕਰਕੇ ਮੈਂ ਕਿਹਾ ਜੀ ਦਾਦਾ ਪੋਤਰਾ ਦਾ ਵੀ ਮੁੰਡਾ ਬਾਹਰ ਰੋਂਦਿਆ ਹਵਨ, ਪਿੱਛੇ ਤੋਂ ਡਰਾਮਾ ਨਹੀਂ ਦੇ, ਦਾਦਾ ਹੀ ਮਰ ਗਿਆ ਸੜਾ। ਮੈਂ ਕਿੱਥੇ ਦੇਖਣਾ। ਉਹਦਾ ਸ਼ਰਤ ਰੱਖੀ ਦਾਦੇ ਦੀ। ਨਾ ਮਰਦਾ ਮੈਂ ਆਈ ਡਰਾਮਾ ਦੇਖ। ਕੈਨੇਡਾ ਉਹ ਵੀਕਐਂਡ ਤੇ ਹੀ ਕਰਦੇ ਆ ਸ਼ੋਅ, ਹਨਾ? ਹਾਂਜੀ ਸ਼ੁੱਕਰਵਾਰ ਸ਼ਨੀਵਾਰ ਐਤਵਾਰ, ਜਾਂ ਜਿਵੇਂ ਕੈਨੇਡਾ ਡੇ ਹੁੰਦਾ ਹੈ ਉੱਥੇ ਮੇਲੇ ਬੜੇ ਪੰਜਾਬ ਵਾਲੇ ਆਪਣੇ ਕਰਾਉਂਦੇ। ਹਾਂਜੀ ਬਹੁਤ। ਹਾਂਜੀ ਹਾਂ ਆਪਣਾ ਕਲਚਰ ਅਸੀਂ ਉੱਥੇ ਖੱਪ ਪਾਈ ਆ ਪਿਛਲੇ ਦਿਨਾਂ ਜੀ ਕੈਨੇਡਾ ਦੀ। ਮੈਂ ਬਾਪੂ ਨੂੰ ਕਿਹਾ ਪਰ ਇਹ ਮੰਨੇ ਨਹੀਂ, ਕਈ ਲੈ ਕੇ ਪੈਣਾ ਰਿਹਾ। ਅਸੀਂ ਇੱਕ ਕੀਤੀ ਹੈ ਨਾ ਆਪਣਾ, ਸਾਡੀ ਵੀਡੀਓ ਚੱਲਦੀ ਹੈ। ਇਹ ਬੜੇ ਸਰਦਾਰ ਬਣੇ। ਕਹਿੰਦਾ ਬਾਪੂ ਜ਼ਮੀਨ ਵੇਚ ਕੇ ਨਾ ਤੇ ਮੈਨੂੰ ਕੈਨੇਡਾ ਭੇਜ। ਮੈਂ ਕਿਹਾ ਯਾ ਖਾ ਲਿਓ, ਖਾਲੀ ਪਿਓ ਪੁੱਤ ਕੈਨੇਡਾ ਹੀ ਨਿਕਲਾਂਗੇ। ਮੈਂ ਕਿਹਾ ਉਧਰ ਦੇ ਲੋਕ ਬਹੁਤ ਪਸੰਦ ਕਰਦੇ, ਬਹੁਤ ਪਸੰਦ ਕਰਦੇ। ਤੁਸੀਂ ਕੱਲ ਨਾ ਬਣਾਓ, ਕੋਈ ਟਾਈਮ ਕੱਢੋ, ਦੁਪਹਿਰ ਦਾ ਕਰੋ ਇੱਕ, ਕੋਈ ਨਾ ਕੋਈ ਇੱਕ ਤਰ੍ਹਾਂ ਦਾ ਸ਼ੋਅ ਇਸ ਤਰ੍ਹਾਂ ਦਾ ਕਰੋ। ਗਾਣਾ ਸਵੇਰੇ ਫੇਰ ਸਾਡੇ 2 ਸ਼ੋਅ, ਜੁਮਾ ਵੀ ਆ ਸਵੇਰੇ। ਜੁਮਾ ਕਰਨਾ ਕੱਲ ਨੂੰ। ਤੁਹਾਡਾ ਸਟੇਜ ਸ਼ੋਅ ਵੀ ਹੈ ਜੀ? ਨਹੀਂ ਸਾਡਾ ਚੈਨਲ ਆ ਇੱਥੇ, ਚੈਨਲ ਮੈਂ ਦੇਖਦਾ ਉਹਨਾਂ ਤੁਹਾਡਾ ਸਾਰਾ ਉਹ। ਹਾਂਜੀ ਉਹਦੇ ਤੇ ਨਾ ਸਾਡੇ ਅੱਗੋਂ ਨਾ ਤੁਹਾਡੇ ਬਹੁਤ ਜਿਹੜੇ ਨਵੇਂ ਉਹ ਚੱਲੇ ਨਾ ਸ਼ੋਅ ਜੀ, ਉਹਨੂੰ ਸਾਡੀਆਂ ਫੈਮਲੀਆਂ ਬਹੁਤ ਪਸੰਦ ਕਰਦੀਆਂ ਨੇ। ਹਾਂ ਨਹੀਂ ਉਹ ਫੈਮਿਲੀ ਵਾਲਾ ਹੀ। ਫੈਮਿਲੀ ਵਾਲਾ ਸ਼ੋਅ, ਹਾਂ ਉਹ ਬੜਾ ਪਸੰਦ ਕਰਦੀਆਂ। ਤੇ ਫਿਲਮ ਤੇ ਵੀ ਕੰਮ ਹੋ ਰਿਹਾ? ਹਾਂਜੀ ਹੁਣ ਇੱਕ ਤਾਂ ਭਾਜੀ ਦੀ ਫਿਲਮ ਕਰਨੀ, ਇੱਕ ਹੁਣ ਅਸੀਂ ਹੁਣ ਉਧਰ ਫੀਚਰ ਕਰ ਰਹੇ ਹਾਂ ਜੀ ਅਸੀਂ 2-3 ਫਿਲਮਾਂ। ਇੱਕ ਅਸੀਂ ਹੁਣ ਕਰੀਏ ਜੀ ਨਾਜੀ ਨਚਾਰ, ਸਾਡੇ ਉਹਨਾਂ ਦੇ ਜਿਹੜੇ ਨਚਾਰ ਖੁਸਰਿਆਂ ਦੇ ਉੱਤੇ। ਅੱਛਾ, ਬਹੁਤ ਸੋਹਣਾ ਨਚਾਰ ਉਹਨਾਂ ਨੂੰ ਕਹਿੰਦੇ ਆ? ਸਾਡੇ ਨਚਾਰ ਕਹਿੰਦੇ ਜਿਹੜੇ ਨੱਚਣ ਵਾਲੇ ਹੁੰਦੇ। ਅਸੀਂ ਖਾਜਾ ਸਰਾ ਕਹਿੰਦੇ ਉਹਨਾਂ ਨੂੰ। ਖਾਜਾ ਸਰਾ ਟ੍ਰਾਂਸਜੈਂਡਰ ਵੀ ਕਹਿੰਦੇ, ਟ੍ਰਾਂਸਜੈਂਡਰ ਖੁਸਰਾ ਵੀ ਕਹਿੰਦੇ, ਜਿਹੜਾ ਕੁੜੀਆਂ ਵਾਲੇ ਕੱਪੜੇ ਪਾ ਕੇ ਨੱਚਦਾ। ਹਾਂਜੀ ਸਾਡੇ ਉਹਨੂੰ ਨਚਾਰ ਕਹਿੰਦੇ ਨੇ। ਸਾਡੇ ਅੱਗੇ ਮਨੋਰੰਜਨ ਦਾ ਸਾਧਨ ਹੀ ਹੁੰਦਾ। ਇੱਕ ਤਾਂ ਹੁੰਦਾ ਵਾ ਜਿਨ੍ਹਾਂ 'ਚ ਹਰਕਤਾਂ ਵੀ ਔਰਤਾਂ ਵਾਲੀਆਂ। ਹਾਂਜੀ ਜਿਹੜੇ ਨੱਚਦੇ ਨੇ ਜੀ ਪਾ ਕੇ ਕੱਪੜੇ। ਸਾਡੇ ਨਾ ਇੱਕ ਜਿਵੇਂ ਅੱਗੇ ਪੁਰਾਣਾ ਕਲਚਰ ਸੀਗਾ, ਪੁਰਾਣੇ ਕਲਚਰ ਦੇ ਵਿੱਚ ਹੋਰ ਕੋਈ ਮਨੋਰੰਜਨ ਦਾ ਸਾਧਨ ਹੁੰਦਾ ਨਹੀਂ ਸੀਗਾ। ਉਦੋਂ ਮੁੰਡੇ ਕੁੜੀਆਂ ਵਾਲੇ ਕੱਪੜੇ, ਹਾਂ ਮੁੰਡੇ ਹੀ ਬਣਦੇ ਸੀ। ਅੱਛਾ ਉਹਦੀ ਕਹਾਣੀ ਮੈਂ ਸਮਝ ਗਿਆ। ਜਿਹੜੇ ਆਪਾਂ ਜਿੱਦਾਂ ਆਪਣੇ ਨਕਲਾਂ ਨਹੀਂ ਸੀ ਕਰਦੇ ਹੁੰਦੇ, ਨਕਲਾਂ ਉਹੀ ਸੇਮ। ਹਾਂਜੀ ਹਾਂ ਬਸ, ਜਿਹਨੂੰ ਖਾੜਾ ਵੀ ਕਹਿੰਦੇ ਆ। ਅਖਾੜਾ ਜਲਸਾ। ਇੱਕ ਕਰੈਕਟਰ ਨੇ ਬਣ ਜਾਣਾ ਰਾਂਝਾ, ਹਾਂਜੀ ਉਹਦੇ ਭਰਾ ਨਹੀਂ ਹੀਰ ਬਣ ਜਾਣਾ, ਭਰਾ ਹੀਰ ਬਣ ਜਾਣਾ। ਹਾਂਜੀ ਤੇ ਨਾਚ ਗਾਣਾ ਵੀ ਉਹ ਸਾਡੇ ਹੁਣ ਨਾ ਇੱਥੇ ਕਲਚਰ
ਖਤਮ ਹੋ ਗਿਆ, ਮੇਲਿਆਂ ਮੂਲਿਆਂ ਦੇ ਬਹੁਤ ਹੁੰਦਾ ਮੇਲੇ ਸੀ ਘੱਟ ਗਏ ਉਹ ਹੁਣ ਪਿੰਡਾਂ ਪੁੰਡਾਂ ਤੱਕ ਰਹਿ ਗਏ ਥੋੜਾ ਬਹੁਤ। ਹਾਂਜੀ ਹਾਂ ਚਲੋ ਵਧੀਆ। ਖੁੱਸਾ ਬਿਲਕੁਲ ਨਵਾਂ ਇੱਥੋਂ ਹੀ ਲਿਆ ਲੱਗਦਾ। ਆ ਸਾਰਾ ਕੁਝ ਹੀ ਨਵਾਂ ਹੈ ਕੱਪੜੇ ਬੋਸ ਕੀ ਦੇ ਇੱਧਰ ਹੀ ਹੈ ਜੀ। ਮੈਂ ਪਹਿਲੀ ਵਾਰੀ ਪਾਇਆ ਬੋਸ। ਨਹੀਂ ਉਹ ਤੁਹਾਡੀ ਨਾ ਅਗਲੀ ਗੱਲ ਵੀ ਦੱਸੋ। ਇੱਕ ਨਹੀਂ ਤਾਂ ਆਪਣੀ ਪੂਰੀ ਟੀਮ ਇਹ ਕੰਮ ਕਰ ਰਹੀ ਮਾਸ਼ਾਅੱਲਾ। ਹਾਂਜੀ ਆ ਸਾਰੇ ਮੁੰਡੇ ਮੇਰੇ ਨਾਲ ਆਰਟਿਸਟ ਨੇ ਜੀ ਆਏ ਨੇ। ਆ ਵੀ ਆਰਟਿਸਟ ਹੈ ਸਾਰੇ। ਨਹੀਂ ਤੁਸੀਂ ਤਾਂ ਕੱਢਿਆ ਵੀ ਨਿਕਲਣਾ ਨਹੀਂ। ਸਾਡਾ ਪੂਰਾ ਸਾਰਾ ਕੈਮਰਿਆਂ ਦਾ ਸਾਰਾ 420 ਦਾ ਹਾਂ ਸੀਰੀਅਲ ਸੀਗਾ ਪੂਰਾ ਹੈ ਨਾ। ਉਹ ਜੀ 37 ਤੱਕ ਆ ਗਏ ਅਸੀਂ, ਹੁਣ 37 38 ਵਾਹ ਵਾਹ ਕੈਨੇਡਾ ਕਰਨੀ ਹੈ। ਅਸੀਂ ਬਾਹਰ ਵੀ ਸ਼ੂਟ ਕਰ ਲੈਣਾ, ਕਦੇ ਜਿੱਥੇ ਜਾਂਦੇ ਉੱਥੇ ਸ਼ੂਟ। ਪੂਰੀ ਟੀਮ ਹੈ ਸਾਡੀ ਜੀ। ਅੱਛਾ ਇਹ ਅੱਛਾ ਕੀਤਾ ਵਾ ਵੀ ਸਾਰਾ ਪੈਕੇਜ ਆਪਣਾ ਹੀ ਰੱਖਿਆ। ਸਾਰਾ ਹੀ ਹੈ ਜੀ ਪੂਰਾ। ਅਸੀਂ ਕੋਈ ਕਿਸੇ ਨੂੰ ਅਸੀਂ ਤਾਂ fire ਜੀ ਨਹੀਂ ਕਰਨਾ ਕਿਸੇ ਨੂੰ ਜੀ ਫੋਨ ਵੀ ਨਹੀਂ ਕਰਦੇ ਵੀ ਸਾਨੂੰ ਕੰਮ ਦਿਓ ਫਿਲਮ 'ਚ। ਅਸੀਂ ਸਾਡੀ ਆਪਦੀ ਅਸੀਂ ਇੰਨਾ ਬਿਜ਼ੀ ਰਹਿੰਦੇ ਨੇ ਸਾਰੇ। ਸਵੇਰੇ ਉੱਠਣਾ ਨਹੀਂ ਰੱਬ ਨੇ ਆਪਣਾ ਹੀ ਬੜਾ ਆਪਣਾ ਹੀ ਬੜਾ ਕੁਝ ਦਿੱਤਾ। ਸਟੂਡੀਓ ਸਾਰਾ ਕੁਝ ਆਪਣਾ ਹੈ ਜੀ। ਤੁਸੀਂ ਟ੍ਰੈਂਡ ਸੈਟਲ ਹੋ ਮਤਲਬ ਸ਼ੁਰੂ ਤੋਂ ਤੁਸੀਂ ਇਹ ਪੰਜਾਬੀ ਫਿਲਮ ਨਾ ਜਦੋਂ ਹਜੇ ਨਹੀਂ ਸੀ ਬਣਨ ਲੱਗੀਆਂ ਇੰਨੀਆਂ ਫਿਲਮਾਂ ਹਾਂਜੀ ਹਾਂ ਤੇ ਤੁਹਾਡੀ ਵੀਡੀਓ ਹੀ ਜ਼ਿਆਦਾ ਦੇਖਦੇ ਸ਼ਾਂ। ਹਾਂਜੀ ਜਾਂ ਦੋ ਚਾਰ ਉਹ ਮਾਮਲਾ ਗੜਬੜ ਬਾਰਿਸ਼ਾਂ ਬਣੀਆਂ ਸੀ ਪਹਿਲੇ ਫਿਲਮਾਂ। ਵੈਸੇ ਉਹ ਜਿਹੜੀ ਅੰਮਾ ਜੀ ਹੈਗੇ ਆ ਨਾ ਮਤਲਬ ਉਹ ਬਹੁਤ ਪੁਰਾਣੇ ਆ। ਉਹ ਬਹੁਤ ਪੁਰਾਣੇ ਹੈ ਜੀ। ਵੈਸੇ ਉਹ ਮੁੰਡਾ ਹੈ ਜੀ। ਅੱਛਾ ਨਹੀਂ ਉਹ ਤੇ ਮੁੰਡਾ ਵਾ ਜਿਹੜੀ ਇੱਕ ਹੋਰ ਮਾਂ ਹੋਣੀ ਨਿਰਮਲ ਰਿਸ਼ੀ। ਹਾਂ ਹਾਂ ਜਿਹੜੀ ਪ੍ਰੋਫੈਸਰ ਵੀ ਪ੍ਰੋਫੈਸਰ ਸੀ, ਹੁਣ ਤਾਂ ਰਿਟਾਇਰ ਹੋ ਮਾਮਲਾ ਗਿਆ। ਗੜਬੜ ਚ ਵੀ 80 ਸਾਲ ਦੇ ਹੋ ਗਏ। ਹਾਂਜੀ 80 ਸਾਲ ਦੇ ਹੋ ਗਏ। ਮਾਸ਼ਾਅੱਲਾ ਉਹ ਹਜੇ ਵੀ ਕੰਮ ਕਰ ਰਹੇ ਆ। ਹਾਂਜੀ ਹਜੇ ਵੀ ਕੰਮ ਕਰ ਰਹੇ।